ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ ਸੁਣਿਓ ਵੀ ਔਰ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। 29 ਨਵੰਬਰ ਦਿਨ ਬੁੱਧਵਾਰ ਸ਼ਾਮੀ 6 ਤੋਂ ਰਾਤੀ 10 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਲੁਧਿਆਣੇ ਵਿਖੇ ਮਾਤਾ ਵਿਪਨਪ੍ਰੀਤ ਕੌਰ ਜੀ, ਆਰੀਆ ਮੁਹੱਲਾ, ਬਿਲਕੁਲ ਪੁਰਾਣੀ ਸਬਜ਼ੀ ਮੰਡੀ ਜੋ ਗੁਰਦੁਆਰਾ ਉਹਦੇ ਸਾਹਮਣੇ ਇਸ ਅਸਥਾਨ ਤੇ ਜੋ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਪਿਆਰਿਓ, ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਕਿੱਡੀਆਂ ਬਖਸ਼ਿਸ਼ਾਂ ਵਰਤਾਉਂਦੇ ਨੇ, ਕਿੱਡੇ ਭਾਗ ਲਾਉਂਦੇ ਨੇ। ਜਿਹੜੀ ਭਾਵਨਾ ਲੈ ਕੇ ਹਾਜ਼ਰੀਆਂ ਭਰਦਾ ਬਾਬਾ ਦੀਪ ਸਿੰਘ ਜੀ, ਉਹਦੀ ਹਰ ਤਰ੍ਹਾਂ ਦੀ ਮਨੋਕਾਮਨਾ ਪੂਰੀ ਕਰਦੇ ਨੇ। ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ ਵੀਜ਼ੇ ਲਵਾਈ ਜਾ ਰਹੇ, ਜਿਨ੍ਹਾਂ ਦੇ ਘਰਾਂ ਦੇ ਕਲੇਸ਼ ਦੂਰ ਨਹੀਂ ਹੁੰਦੇ ਉਹ ਦੂਰ ਕਰੀ ਜਾ ਰਹੇ। ਕਿਵੇਂ ਬਾਬਾ ਦੀਪ ਸਿੰਘ ਜੀ ਸਭ ਨੂੰ ਬਰਕਤਾਂ ਪਾਉਂਦੇ ਨੇ ਚੁਪਹਿਰਿਆਂ ਦੇ ਵਿੱਚ। ਇਹ ਸਾਰੇ ਪਰਿਵਾਰਕ ਮੈਂਬਰ ਭਲੀ ਭਾਂਤ ਜਾਣਦੇ ਨੇ। ਮੈਂ ਬੇਨਤੀ ਕਰਦਾ ਖਾਸ ਕਰਕੇ ਲੁਧਿਆਣੇ ਦੀ ਸੰਗਤ, ਦੁਰਾਹੇ ਦੀ ਸੰਗਤ, ਸਰਹੰਦ ਦੀ, ਫਤਿਹਗੜ੍ਹ ਸਾਹਿਬ ਦੀ ਸੰਗਤ, ਇੱਧਰੋਂ ਖੰਨੇ ਦੀ ਸੰਗਤ, ਜੋ ਜਲੰਧਰ ਦੇ ਪਰਿਵਾਰਕ ਮੈਂਬਰ, ਫਗਵਾੜੇ ਦੇ, ਗੁਰਾਇਆਂ ਦੇ, ਹੋਰ ਪਿਆਰਿਓ ਜਿੱਥੇ ਵੀ ਤੁਸੀਂ ਪਿਆਰ ਨਾਲ ਰੋਜ਼ ਸੁਣਦੇ ਹੋ, ਫਲੌਰ ਦੇ ਪਰਿਵਾਰਕ ਮੈਂਬਰ, ਜਿੰਨੇ ਵੀ ਨੇੜੇ ਤੇੜੇ ਲੁਧਿਆਣੇ ਦੇ ਪਿੰਡ ਨੇ, ਸ਼ਹਿਰ ਨੇ, ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਕਿ ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ 29 ਨਵੰਬਰ ਦਿਨ ਬੁੱਧਵਾਰ ਸ਼ਾਮੀ 6 ਤੋਂ 10 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ, ਉਸੇ ਤਰ੍ਹਾਂ 5 ਪਾਠ ਜਪਜੀ ਸਾਹਿਬ, 2 ਚੌਪਈ ਸਾਹਿਬ, 1 ਸੁਖਮਨੀ ਸਾਹਿਬ ਜੀ ਦਾ ਪਾਠ ਨਾਲ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਸਾਰੇ ਪਰਿਵਾਰਕ ਮੈਂਬਰ ਸ਼ਾਮ ਨੂੰ 5 ਵਜੇ ਤੱਕ ਪਹੁੰਚ ਜਾਇਓ, ਤਾਂ ਜੋ ਫਿਰ ਅੱਗੇ ਹੋ ਕੇ ਆਪਾਂ ਸਭ ਨੇ ਬਹਿਣਾ। ਗੁਰੂ ਪਿਤਾ ਦੀ ਨਜ਼ਰ, ਬਾਬਾ ਦੀਪ ਸਿੰਘ ਜੀ ਦੀ ਨਜ਼ਰ, ਗੁਰੂ ਦੇ ਪਿਆਰਿਆਂ ਦੀ, ਮਹਾਂਪੁਰਖਾਂ ਦੀ ਨਜ਼ਰ ਸਾਡੇ ਉੱਤੇ ਪਹਿਲੇ ਪਵੇ। ਉੱਦਾਂ ਮੈਂ ਜਿਵੇਂ ਰੋਜ਼ ਬੇਨਤੀ ਕਰਦਾ, ਜਿੱਥੇ ਵੀ ਅਸੀਂ ਬਹਿ ਜਾਵਾਂਗੇ ਉੱਥੇ ਨਜ਼ਰ ਪੈਂਦੀ। ਅਸੀਂ ਨਹੀਂ ਵੇਖ ਪਾਉਂਦੇ, ਕਈ ਵਾਰੀ ਰਸ਼ ਜ਼ਿਆਦਾ ਹੁੰਦਾ, ਗੁਰੂ ਪਿਤਾ ਦੇ ਦਰਸ਼ਨ ਨਹੀਂ ਕਰ ਪਾਉਂਦੇ, ਪਰ ਗੁਰੂ ਜੀ ਸਾਨੂੰ ਵੇਖਦੇ ਨੇ। ਪਰ ਪਿਆਰਿਓ, ਜਦੋਂ ਅੱਗੇ ਹੋ ਕੇ ਬਹਿੰਦੇ ਆ ਤੇ ਫਿਰ ਉਹ ਜਿਹੜੀ ਪਹਿਲੀ ਨਜ਼ਰ ਹੈ ਨਾ ਪਿਆਰ ਵਾਲੀ, ਉਹ ਸਾਡੇ ਤੇ ਪੈਂਦੀ ਹੈ। ਮੇਰੀ ਦੋਵੇਂ ਹੱਥ ਜੋੜ ਬੇਨਤੀ, ਕਿਸੇ ਨੇ ਵੀ ਮਿਸ ਨਹੀਂ ਕਰਨਾ, ਭੁੱਲ ਨਾ ਜਾਇਓ। 29 ਨਵੰਬਰ ਦਿਨ ਬੁੱਧਵਾਰ ਸ਼ਾਮੀ 6 ਤੋਂ ਰਾਤੀ 10 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ, ਮਾਤਾ ਵਿਪਨਪ੍ਰੀਤ ਕੌਰ ਜੀ, ਆਰੀਆ ਮੁਹੱਲਾ, ਜੋ ਗੁਰਦੁਆਰਾ ਪੁਰਾਣੀ ਸਬਜ਼ੀ ਮੰਡੀ ਉਹਦੇ ਬਿਲਕੁਲ ਸਾਹਮਣੇ ਉਸ ਅਸਥਾਨ ਤੇ ਇਹ ਚੁਪਹਿਰਾ ਜਪ ਤਪ ਸਮਾਗਮ ਹੋਏਗਾ। ਔਰ ਇਹ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਬੱਜੋਮਾਨ ਇਸ ਖੁੱਲੇ ਪੰਡਾਲ ਦੇ ਵਿੱਚ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਜੁੜੇ ਨੇ। ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਨੇ। ਜਿਹੜੇ ਪ੍ਰੇਮੀ ਇੱਥੇ ਬੈਠੇ ਔਰ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ, ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਸਭ ਤੋਂ ਪਹਿਲੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। YouTube ਦਾ ਲਿੰਕ ਤੁਹਾਡੇ ਸਭ ਤੱਕ ਪਹੁੰਚ ਚੁੱਕਿਆ ਹੈ। ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਇਹਨੂੰ ਅੱਗੇ ਤੋਂ ਅੱਗੇ ਲਿੰਕ ਨੂੰ ਸ਼ੇਅਰ ਕਰ ਦਿਓ, ਔਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ।
ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ। ਆਓ ਭਾਵਨਾ ਉਹੋ ਹੀ ਰੋਜ਼ਾਨਾ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਜੀ ਚੌਂਕੜਾ ਮਾਰ ਕੇ ਬੈਠੇ ਨੇ। ਚਰਨਾਂ ਵਿੱਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਬੜੇ ਪਿਆਰ ਨਾਲ ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦਾ ਜਾਪ ਆਪਾਂ ਸਾਰੇ ਰਲ ਕੇ ਕਰੀਏ। ਉਸ ਤੋਂ ਬਾਅਦ ਜਿਵੇਂ ਬਾਪੂ ਜੀ ਕਿਰਪਾ ਕਰਨਗੇ ਆਪ ਜੀਆਂ ਦੇ ਦਰਸ਼ਨ ਕਰਾਂਗੇ। ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਭ ਦੀ ਬਾਂਹ ਫੜ ਲੈ ਦਾਤਿਆ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ। 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 ਜੀ ਬਾਬਾ ਦੀਪ ਸਿੰਘ ਜੀ। 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 ਜੁੜ ਜਾਓ। ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਸਾਰੇ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਵਾਹਿਗੁਰੂ ਵਾਹਿਗੁਰੂ ਵਾਹਿ ਸਾਰੇ ਵਾਹਿਗੁਰੂ 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 ਸਾਰੀ ਸੰਗਤ ਦੀ ਆਵਾਜ਼ ਆਵੇ ਪਿਆਰਿਓ ਵਾਹਿਗੁਰੂ 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 ਹੋਰ ਉੱਚੀ ਗੱਜ ਕੇ ਪਿਆਰਿਓ ਵਾਹਿਗੁਰੂ 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 ਵਾਹਿਗੁਰੂ
ਜਿੱਥੇ ਜਿੱਥੇ ਬੈਠੇ ਹੋ ਜੁੜ ਜਾਓ। ਵਾਹਿਗੁਰੂ 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 ਤੁਹਾਡੀ ਆਵਾਜ਼ ਸੰਗਤ ਜੀ, ਤੁਹਾਡੀ ਆਵਾਜ਼ ਵਾਹਿਗੁਰੂ 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 ਸੰਗਤ ਬੋਲੇ ਸਾਰੇ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦੇ ਤੇ ਗੁਰੂ ਰਾਮਦਾਸ ਬੜੇ ਖੁਸ਼ ਹੁੰਦੇ ਜੇ। ਬਾਬਾ ਦੀਪ ਸਿੰਘ ਬੜੇ ਖੁਸ਼ ਹੁੰਦੇ ਜਦੋਂ ਸਿਮਰਨ ਕਰਦੇ ਤੁਸੀਂ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਆਪਾਂ ਰੋਜ਼ ਦੋ ਤਿੰਨ ਬੇਨਤੀਆਂ ਕਰਦੇ ਆਂ, ਉਹ ਕਰਕੇ ਫਿਰ ਸ਼ਬਦ ਪੜ੍ਹਨਾ। ਸੁਣਿਓ ਧਿਆਨ ਨਾਲ। ਜਿੰਨੇ ਨੌਜਵਾਨ ਵੀਰ ਬੈਠੇ, ਬੱਚੇ ਬੱਚੀਆਂ ਬੈਠੇ, ਖਾਸ ਕਰਕੇ ਤੁਸੀਂ ਸੁਣਿਓ। ਵੱਡੇ ਤੇ ਸੁਣਨ, ਪਰ ਛੋਟੇ ਵੀ ਜ਼ਰੂਰ ਧਿਆਨ ਨਾਲ ਸੁਣਿਓ। ਮੇਰੀ ਬੇਨਤੀ ਹੈ, ਗੱਲ ਇਹ ਨਹੀਂ ਕਿ ਤੁਸੀਂ ਸ਼ੁਰੂਆਤ ਕਿੱਥੋਂ ਕਰ ਰਹੇ ਹੋ। ਗੱਲ ਇਹ ਨਹੀਂ ਹੁੰਦੀ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ। ਅਸਲੀਅਤ ਵਿੱਚ ਗੱਲ ਇਹ ਹੈ ਕਿ ਤੁਸੀਂ ਖਤਮ ਕਿੱਥੇ ਕਰ ਰਹੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸ਼ੁਰੂਆਤ ਕਈਆਂ ਦੀ ਗਰੀਬ ਪਰਿਵਾਰ ਚੋਂ ਪਈ ਹੈ। ਕਈਆਂ ਦੀ ਸ਼ੁਰੂਆਤ ਲੋਕੀ ਕਹਿੰਦੇ ਸੀ ਉਸ ਸਮੇਂ ਵੀ ਵੀ ਇਹ ਨੀਵੀਂ ਜਾਤੀ ਦਾ ਹੈ। ਸ਼ੁਰੂਆਤ ਕਈਆਂ ਦੀ ਇੱਥੋਂ ਤੱਕ ਹੋਈ, ਇੱਥੋਂ ਤੱਕ ਲੋਕਾਂ ਨੇ ਬੋਲ ਕਬੋਲ ਬੋਲੇ ਇਹ ਤੇ ਸ਼ੀਂਬਾ ਹੈ, ਇਹ ਤੇ ਕੱਪੜੇ ਸਿਉਣ ਵਾਲਾ ਹੈ, ਇਹ ਤੇ ਚਮਿਆਰ ਏ, ਇਹ ਤੇ ਨਾਈ ਏ। ਸੁਣਿਓ,
ਸ਼ੁਰੂਆਤ ਕਿੱਥੋਂ ਹੋਈ ਇਹ ਮੈਨੇ ਨਹੀਂ ਰੱਖਦੀ ਗੱਲ, ਪਰ ਖਤਮ ਕਿੱਥੋਂ ਹੋ ਰਿਹਾ ਕੰਮ ਮੈਨੇ ਉਹ ਰੱਖਦੀ ਹੈ। ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਇਹ ਰਵਿਦਾਸ ਚਮਿਆਰ, ਪਿਆਰਿਓ ਜਦੋਂ ਸਰੀਰਕ ਇਹ ਯਾਤਰਾ ਪੂਰੀ ਕੀਤੀ, ਹੋਂਦ ਦੇ ਵਿੱਚ ਵੀ ਇਹੋ ਜਿਹਾ ਹਿਸਾਬ ਬਣ ਗਿਆ, ਭਗਤ ਭਗਤ ਜਗ ਵੱਜਿਆ। ਤੇ ਅੱਜ ਜੇ ਸਰੀਰ ਕਰਕੇ ਭਗਤ ਪਿਆਰੇ ਮੌਜੂਦ ਨਹੀਂ, ਅੱਜ ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਮਸਕਾਰ ਕਰਦੀਆਂ ਨੇ, ਵਿੱਚ ਭਗਤ ਰਵਿਦਾਸ ਜੀ ਨੂੰ ਵੀ ਮੱਥਾ ਟੇਕਦਾ ਹੈ। ਗੱਲ ਤੇ ਉਹ ਹੈ, ਤੂੰ ਖਤਮ ਕਿੱਥੇ ਕੀਤਾ। ਗਰੀਬ ਘਰ ਦੇ ਵਿੱਚ ਕੋਈ ਵੀ ਆਪਣੇ ਕਰਮਾਂ ਕਰਕੇ ਪੈਦਾ ਹੋ ਸਕਦਾ ਹੈ, ਹਾਂਜੀ, ਗੱਲ ਉਹ ਨਹੀਂ। ਗੱਲ ਤੇ ਹੈ ਤੂੰ ਸਾਰੀ ਜ਼ਿੰਦਗੀ ਫਿਰ ਕਿਵੇਂ ਬਤੀਤ ਕੀਤੀ ਤੇ ਐਂਡ ਕਿਵੇਂ ਹੋ ਰਿਹਾ ਤੇਰਾ, ਗੱਲ ਤੇ ਉਹ ਹੈ, ਹਾਂਜੀ। ਗੱਲ ਇਹ ਨਹੀਂ ਕਿ ਸ਼ੁਰੂਆਤ ਕਿੱਥੋਂ ਹੋ ਰਹੀ ਹੈ। ਕਈ ਮੈਂ ਬੱਚੇ ਵੇਖਦਾ ਗਰੀਬੀ ਵਿੱਚ, ਮੈਨੂੰ ਕੱਲ ਸੁਣਾ ਰਹੇ ਸੀ ਗੁਰਮੁਖ ਪਿਆਰੇ ਇੱਕ ਬੈਠੇ ਮੇਰੇ ਕੋਲ, ਕਹਿੰਦੇ ਇੱਕ ਚਪੜਾਸੀ ਦਾ ਬੱਚਾ, ਜਲੰਧਰ ਦਾ ਰਹਿਣ ਵਾਲਾ, ਸਕੂਲ ਦੇ ਵਿੱਚ ਚਪੜਾਸੀ ਹੈ। ਕਹਿੰਦੇ ਉਹਨੇ ਆਪਣੇ ਬੱਚੇ ਦੇ ਉੱਤੇ ਇੰਨੀ ਮਿਹਨਤ ਲਾਈ, ਇੰਨੀ ਮਿਹਨਤ ਲਾਈ ਕਿ ਅੱਜ ਉਹ ਚਪੜਾਸੀ ਦਾ ਬੱਚਾ ਡਾਕਟਰ ਬਣ ਗਿਆ, ਡਾਕਟਰ, ਹਾਂਜੀ। ਕਹਿੰਦੇ ਜਦੋਂ ਉਹਨੇ ਡਾਕਟਰੀ ਦੀ ਡਿਗਰੀ ਹਾਸਲ ਕਰਨੀ ਸ਼ੁਰੂ ਕੀਤੀ, ਪੜ੍ਹਾਈ ਵਿੱਚ ਉਹ ਅਵਲ ਆ ਰਿਹਾ। ਕਹਿੰਦੇ ਵੇਖਾ ਵੇਖੀ ਲੜਕੀ ਵੀ, ਉਹ ਵੀ ਪੜ੍ਹਾਈ ਵਿੱਚ ਲਾਇਕ, ਮੇਰਾ ਵੀਰ ਪੜ੍ਹਦਾ ਮੈਂ ਵੀ ਪੜ੍ਹਨਾ। ਤੇ ਪਿਆਰਿਓ ਉਹ ਜਿਹੜਾ ਲੜਕਾ ਉਹ ਡਾਕਟਰ ਬਣ ਗਿਆ ਚਪੜਾਸੀ ਦਾ, ਤੇ ਕਹਿੰਦੇ ਚਪੜਾਸੀ ਦੀ ਲੜਕੀ ਨੇ ਇਹੋ ਜੀ ਵਿੱਦਿਆ ਹਾਸਲ ਕੀਤੀ, ਇਹੋ ਜੀ ਵਿੱਦਿਆ ਹਾਸਲ ਕੀਤੀ ਕਿ ਉਹ ਜੱਜ ਬਣ ਗਈ। ਆਖੋ ਸਤਿ ਸ੍ਰੀ ਅਕਾਲ। ਗਰੀਬੀ ਵਿੱਚ ਜੰਮੇ ਨੇ, ਚਪੜਾਸੀ ਦੇ ਘਰ ਜਨਮ ਲਿਆ, ਪਰ ਉਹ ਚਪੜਾਸੀ ਨੇ ਵੀ ਮਿਹਨਤ ਲਵਾਉਣ ਵਿੱਚ ਆਪਣਾ ਪੇਟ ਕੱਟ ਕੱਟ ਕੇ ਉਹਨਾਂ ਨੂੰ ਪਾਲਿਆ ਵੀ, ਪੜਾਇਆ ਲਿਖਾਇਆ ਵੀ, ਤੇ ਅੱਗੋਂ ਉਹ ਬੱਚਿਆਂ ਨੇ ਆਪਣੇ ਬਾਪ ਨੂੰ ਚਪੜਾਸੀ ਨਹੀਂ ਰਹਿਣ ਦਿੱਤਾ ਫਿਰ, ਹਾਂਜੀ। ਚਪੜਾਸੀ ਦੇ ਘਰ ਜੰਮੇ ਨੇ, ਏਡੀ ਮਿਹਣੇ ਨਹੀਂ ਰੱਖਦੀ ਗੱਲ। ਹੁਣ ਕਿਸ ਮੁਕਾਮ ਤੇ ਨੇ, ਗੱਲ ਤੇ ਉਹ ਹੈ। ਐਂਡ ਕਿਵੇਂ ਹੋਣਾ, ਗੱਲ ਤੇ ਉਹ ਹੈ। ਕਈ ਇੱਥੇ ਬੈਠੇ ਨੇ, ਹੁਣ ਅਸੀਂ ਵੀ ਬਹੁਤੇ ਸ਼ਾਹੂਕਾਰ ਘਰਾਂ 'ਚ ਥੋੜੀ ਜੰਮੇ ਆ, ਹਾਂਜੀ। ਹੁਣ ਕੋਈ ਤੁਸੀਂ ਵੇਖ ਲਓ ਗੁਰੂ ਦਾ ਕੀਰਤਨੀਆ ਜਿਹੜਾ ਅੱਜ ਚੋਟੀ ਦੇ ਉੱਤੇ ਪਹੁੰਚਿਆ, ਕੋਈ ਵਿਰਲਾ ਹੀ ਹੋਏਗਾ ਜਿਹੜਾ ਸ਼ਾਹੂਕਾਰਾਂ ਦੇ ਘਰ ਜੰਮਿਆ ਹੋਏਗਾ, ਨਹੀਂ ਤੇ ਨਹੀਂ। ਕੋਈ ਤੁਸੀਂ ਟੌਪ ਦਾ ਐਕਟਰ ਵੇਖ ਲਓ, ਕੋਈ ਵਿਰਲਾ ਹੀ ਹੋਏਗਾ ਜਿਹੜਾ ਸ਼ਾਹੂਕਾਰਾਂ ਦੇ ਘਰ ਜੰਮਿਆ ਹੋਏਗਾ, ਨਹੀਂ ਤੇ ਗਰੀਬੀ ਦੇ ਵਿੱਚ ਹੀ ਜੰਮੇ ਨੇ। ਕੋਈ ਕ੍ਰਿਕਟਰ ਵੇਖ ਲਓ, ਅੱਤ ਦੀ ਗਰੀਬੀ ਦੇ ਵਿੱਚ ਸਾਰੇ ਜੰਮੇ ਨੇ। ਗੱਲ ਉਹ ਮੈਨੇ ਨਹੀਂ ਰੱਖਦੀ, ਗੱਲ ਤੇ ਮੈਨੇ ਉਹ ਰੱਖਦੀ ਏ ਤੂੰ ਕੀਤਾ ਆਪ ਕੀ ਏ, ਤੇਰੇ ਆਪਣੇ ਕਰਮ ਕਿਹੋ ਜਿਹੇ ਨੇ, ਤੇਰੇ ਆਪਣੇ ਕਰਮ ਕਿਹੋ ਜਿਹੇ ਨੇ, ਕਿੱਧਰ ਤੈਨੂੰ ਲੈ ਜਾ ਰਹੇ ਨੇ, ਗੱਲ ਤੇ ਉਹ ਮੈਨੇ ਰੱਖਦੀ ਏ ਭਾਈ। ਗਰੀਬੀ ਵਿੱਚ ਜੰਮਣਾ ਗੁਨਾਹ ਨਹੀਂ। ਹਾਂ ਪਿਆਰਿਆ, ਤੂੰ ਗਰੀਬੀ ਵਿੱਚ ਰਹਿ ਕੇ ਗਰੀਬੀ ਨੂੰ ਦੂਰ ਕਰਨ ਦਾ ਯਤਨ ਨਹੀਂ ਨਾ ਕਰਦਾ, ਉਹ ਗੁਨਾਹ ਹੈ ਬੜਾ ਵੱਡਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗਰੀਬੀ ਮਾਇਆ ਪੱਖੋਂ ਵੀ ਹੁੰਦੀ ਹੈ, ਗਰੀਬੀ ਗੁਨਾਹ ਪੱਖੋਂ ਵੀ ਹੁੰਦੀ ਹੈ। ਹੁਣ ਕਈ ਬੜੇ ਸ਼ਾਹੂਕਾਰ ਨੇ ਲੋਕ, ਮਾਇਆ ਅੱਤ ਦੀ ਹੈ ਪਰ ਗੁਨਾਹ ਪੱਖੋਂ ਅੱਤ ਦੇ ਗਰੀਬ ਨੇ, ਗੁਣ ਨਹੀਂ ਪੱਲੇ। ਉਹਨਾਂ ਦੇ ਬੱਚੇ ਕਈ ਵਾਰੀ ਇੰਨੇ ਗੁਣਵਾਨ ਨਿਕਲ ਆਉਂਦੇ ਨੇ, ਮਾਪਿਆਂ ਦੇ ਕੀਤਿਆਂ ਦੇ ਉੱਤੇ ਵੀ ਪੜਦੇ ਪੈ ਜਾਂਦੇ। ਫਿਰ ਮਾਪੇ ਗਲਤ ਕੰਮ ਕਰਦੇ ਨੇ, ਬੱਚੇ ਇਹੋ ਜਿਹੇ ਗੁਣਵਾਨ ਨਿਕਲ ਆਏ, ਮਾਪਿਆਂ ਦੇ ਕੀਤੇ ਗੁਨਾਹਾਂ ਤੇ ਵੀ ਪੜਦੇ ਪੈ ਗਏ। ਗੱਲ ਨੂੰ ਸਮਝੋ। ਜਿੰਨੇ ਇੱਥੇ ਬੈਠੇ ਹੋ ਜਾਂ ਜਿੰਨੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ ਨਾ, ਗੱਲ ਇਹ ਮੈਨੇ ਨਹੀਂ ਰੱਖਦੀ ਕਿ ਤੁਸੀਂ ਸ਼ੁਰੂਆਤ ਕਿੱਥੋਂ ਕਰ ਰਹੇ ਹੋ, ਗੱਲ ਮੈਨੇ ਇਹ ਰੱਖਦੀ ਏ ਕਿ ਤੁਸੀਂ ਖਤਮ ਕਿੱਥੇ ਕਰਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨੇ ਵੀ ਭਗਤ ਪਿਆਰੇ ਨੇ ਨਾ ਗੁਰੂ ਗ੍ਰੰਥ ਸਾਹਿਬ 'ਚ ਬੈਠੇ, ਸਭ ਨੇ ਗਰੀਬ ਘਰਾਂ ਵਿੱਚ ਜਨਮ ਲਿਆ, ਅੱਤ ਦੇ ਗਰੀਬ। ਲੋਕੀ ਕਹਿੰਦੇ ਨੀਵੀਂ ਜਾਤ ਦੇ ਨੇ, ਇਹਨਾਂ ਦਾ ਪਾਣੀ ਵੀ ਹੱਥੋਂ ਨਹੀਂ ਅਸੀਂ ਪੀ ਸਕਦੇ, ਇਹਨਾਂ ਕੋਲ ਏਡਾ ਮਾੜਾ ਕਹਿੰਦੇ ਸੀ। ਪਰ ਜੀਵਨ ਇਹੋ ਜਿਹਾ ਬਣਾ ਲਿਆ ਕਿ ਅੱਜ ਉਹ ਭਗਤ ਪਿਆਰਿਆਂ ਨੂੰ ਰੋਜ਼ ਲੱਖਾਂ ਕਰੋੜਾਂ ਸਿਰ ਝੁਕਦੇ ਨੇ। ਦਰਬਾਰ ਸਾਹਿਬ ਲੱਖਾਂ ਦੇ ਹਿਸਾਬ ਨਾਲ ਸੰਗਤ, ਸ਼ਹੀਦਾਂ ਸਾਹਿਬ ਲੱਖਾਂ ਦੇ ਹਿਸਾਬ ਨਾਲ ਸੰਗਤ, ਪੰਜਾਬ ਵਿੱਚ ਕਿੰਨੇ ਗੁਰਦੁਆਰੇ ਲੱਖਾਂ ਦੀ ਗਿਣਤੀ 'ਚ ਸੰਗਤ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦੀ। ਦਿੱਲੀ ਚਲੇ ਜਾਓ, ਹਰ ਸਟੇਟ ਵਿੱਚ ਚਲੇ ਜਾਓ, ਹਰ ਜਗ੍ਹਾ ਤੇ ਗੁਰੂ ਘਰ ਬਣੇ। ਦੇਸ਼ਾਂ ਵਿਦੇਸ਼ਾਂ ਵਿੱਚ ਕਿੰਨੇ ਹੀ ਗੁਰਦੁਆਰੇ ਬਣੇ ਨੇ।
ਜਿੱਥੇ ਅੱਜ ਲੱਖਾਂ ਕਰੋੜਾਂ ਸਿਰ ਝੁਕਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਉੱਥੇ ਉਹ ਨੀਵੀਂ ਜਾਤੀਆਂ ਵਾਲੇ ਭਗਤਾਂ ਦੇ ਅੱਗੇ ਵੀ ਤੇ ਝੁਕ ਰਹੇ ਨੇ ਨਾ। ਹੈ ਜੀ, ਗੱਲ ਤੇ ਇਹ ਹੈ ਅਸਲੀਅਤ ਵਿੱਚ। ਇਹ ਚੀਜ਼ ਨੂੰ ਪਕੜੋ, ਇਹ ਚੀਜ਼ ਨੂੰ ਫੜੋ, ਆਪਣੇ ਅੰਦਰ ਜਿੰਨੇ ਗੁਣ ਇਕੱਠੇ ਕਰ ਸਕਦੇ ਹੋ ਨਾ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਵਾਰੀ ਪੁੱਛ ਲਾਂ ਤੁਹਾਡੇ ਕੋਲੋਂ ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਵਾਹ ਵਾਹ, ਬੜੀ ਅੰਦਰ ਮੈਨੂੰ ਠੰਡ ਪੈਂਦੀ ਹੈ ਬਹੁਤ, ਕਿ ਇਹ ਜਿੰਨੇ ਵੀ ਪਰਿਵਾਰਕ ਮੈਂਬਰ ਹੀ ਬੈਠੇ ਨੇ, ਕੋਈ ਦੂਜਾ ਨਹੀਂ ਬੈਠਾ, ਜਿਹੜੇ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਰਾਹੀਂ ਤੁਸੀਂ ਵੇਖਦੇ ਹੋ ਕਿ ਸਭ ਪਰਿਵਾਰਕ ਮੈਂਬਰ ਬੈਠੇ ਨੇ, ਤੇ ਸਭ ਨੂੰ ਪਤਾ ਜਦੋਂ ਮੈਂ ਕਹਿਣਾ ਚੜ੍ਹਦੀ ਕਲਾ 'ਚ ਤੁਸੀਂ ਫਿਰ ਜਕਾਰਾ ਲਾਉਣਾ। ਬੜੀ ਖੁਸ਼ੀ ਹੋਈ ਮੈਨੂੰ। ਹੁਣ ਸੁਣਿਓ ਅਗਲੀ ਗੱਲ, ਇਹ ਵੀ ਬੜੀ ਮਾਇਨੇ ਰੱਖਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਨਾ, ਜ਼ਿੰਦਗੀ ਦੇ ਵਿੱਚ ਇਹ 3-4 ਗੱਲਾਂ 'ਚ ਪੱਲੇ ਨਾਲ ਬੰਨ ਲਓ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਹੋ। ਪਹਿਲੀ ਗੱਲ, ਸਮੇਂ ਦੇ ਪਾਬੰਦ ਰਹੋ। ਸਮੇਂ ਦੀ ਪਾਬੰਦੀ ਵਿੱਚ ਤੁਸੀਂ ਮੇਰਾ ਸੁਭਾਅ ਨੋਟ ਕੀਤਾ ਹੋਵੇਗਾ, 99.9% ਕਹਿ ਲਓ, 99.99% ਕਹਿ ਲਓ, ਮੈਂ ਸਮੇਂ ਦਾ ਪਾਬੰਦ ਹਾਂ। ਇੱਕ ਅੱਧਾ ਕਿਤੇ ਹੋ ਜੇ ਇੱਧਰ ਉੱਧਰ ਹਿਸਾਬ, ਉਹ ਗੱਲ ਵੱਖਰੀ ਹੁੰਦੀ। ਕਿਸੇ ਮਜਬੂਰੀ ਕਰਕੇ ਥੋੜਾ ਬਹੁਤ 5-7 ਮਿੰਟ 10 ਮਿੰਟ ਲੇਟ ਹੋ ਗਏ, ਉਹ ਗੱਲ ਵੱਖਰੀ, ਨਹੀਂ ਤੇ ਨਹੀਂ। 1 ਮਿੰਟ ਮੈਂ ਸ਼ੁਰੂਆਤ ਵਿੱਚ ਵੀ ਲੇਟ ਨਹੀਂ ਕਰਦਾ, ਸਮਾਪਤੀ ਤੇ ਵੀ ਲੇਟ ਨਹੀਂ ਕਰਦਾ। ਤੇ ਇਹ ਗੁਣ ਮੈਂ ਲਿੱਤਾ ਗੁਰੂ ਰਾਮਦਾਸ ਜੀ ਦੇ ਦਰ ਤੋਂ। ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ 1 ਮਿੰਟ ਦਾ ਅੱਗਾ ਪਿੱਛਾ ਨਹੀਂ ਹੁੰਦਾ। ਜਿਹੜੇ ਕੀਰਤਨੀਏ ਨੇ ਜਿਹੜੇ ਸਮੇਂ ਬਹਿਣਾ ਉਦੋਂ ਹੀ ਬਹਿਣਾ, ਜਦੋਂ ਸਮਾਪਤੀ ਕਰਨੀ ਉਦੋਂ ਹੀ ਕਰਨੀ ਹੈ। ਜਿੰਨਾ ਮਰਜ਼ੀ ਰਸਮਈ ਮਾਹੌਲ ਬਣਿਆ ਹੋਵੇ, ਸਮੇਂ ਤੋਂ ਤਾਂ ਨਹੀਂ ਹੋ ਸਕਦਾ ਕੰਮ ਉੱਥੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲਾ ਕੰਮ, ਜ਼ਿੰਦਗੀ ਦਾ ਪਹਿਲਾ ਨਿਯਮ, ਸਮੇਂ ਦੀ ਪਾਬੰਦੀ ਵਿੱਚ ਰਹੋ। ਸਮੇਂ ਦੀ ਕਦਰ ਕਰੋ। ਤੁਸੀਂ ਸਮੇਂ ਦੀ ਕਦਰ ਕਰੋਗੇ, ਸਮਾਂ ਤੁਹਾਡੀ ਕਦਰ ਕਰੇਗਾ, ਨਹੀਂ ਤਾਂ ਹੱਥੋਂ ਨਿਕਲ ਜਾਣਾ ਜੇ ਕੰਮ। ਜਿੰਨੀ ਸਮੇਂ ਦੀ ਪਾਬੰਦੀ ਰੱਖ ਸਕਦੇ ਹੋ ਨਾ ਰੱਖੋ। ਦੂਜਾ, ਖੁਦ ਨੂੰ ਹਮੇਸ਼ਾ ਬਿਹਤਰ ਸਮਝੋ। ਖੁਦ ਨੂੰ, ਇਹ ਈਗੋ ਵਸ ਹੋ ਕੇ ਨਹੀਂ ਕਹਿ ਰਿਹਾ, ਦੂਜਿਆਂ ਦੇ ਨਾਲੋਂ ਆਪਣੇ ਆਪ ਨੂੰ ਬਿਹਤਰ ਸਮਝੋ। ਮੈਂ ਕਰ ਸਕਦਾ, ਕੋਈ ਨਹੀਂ, ਮੇਰਾ ਮਾਲਕ ਮੇਰੇ ਨਾਲ ਹੈ, ਮੈਨੂੰ ਕੀ ਔਖਾ ਹੈ, ਮੇਰਾ ਸਾਹਿਬ ਮੇਰੇ ਨਾਲ ਹੈ, ਮੈਨੂੰ ਕੀ ਔਖਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਆਪ ਨੂੰ ਬਿਹਤਰ ਸਮਝੋ। ਬਿਹਤਰ ਮੈਂ ਕਰ ਸਕਦਾ। ਕਿਉਂ ਕਰ ਸਕਦਾ? ਕਿਉਂਕਿ ਮਾਲਕ ਮੇਰੇ ਵੱਲ ਹੈ, ਮੈਂ ਉਹਦਾ ਪੁੱਤ ਹਾਂ, ਮੈਂ ਉਹਦਾ ਪੁੱਤ ਹਾਂ, ਮੈਂ ਉਹਦੀ ਧੀ ਹਾਂ। ਕਿਉਂ ਨਹੀਂ ਕਰ ਸਕਦਾ? ਆਪਣੇ ਆਪ ਨੂੰ ਹਮੇਸ਼ਾ ਬਿਹਤਰ ਸਮਝੋ। ਬਿਹਤਰ। ਮੈਂ ਇੱਕ ਜਾਣੇ ਦੀ ਇੰਟਰਵਿਊ ਦੇਖ ਰਿਹਾ ਸਾਂ, ਕਹਿੰਦੇ ਜਦੋਂ ਤੁਹਾਨੂੰ ਮੰਨ ਲਓ ਅਜੇ ਕੁਝ ਆ ਨਹੀਂ ਨਾ ਰਿਹਾ, ਤੁਸੀਂ ਸਿੱਖਦੇ ਹੋ। ਹੁਣ 4 ਗੁਣ, ਮੰਨ ਲਓ ਮੈਂ ਹੀ ਆ, ਮੈਂ ਕੀਰਤਨ ਸਿੱਖਣਾ ਸ਼ੁਰੂ ਕੀਤਾ, 4 ਰਾਗੀ ਮੇਰੇ ਅੱਗੇ ਵੱਡੇ ਬਹਿ ਗਏ ਜਿਹੜੇ ਬੜੇ ਨਾਮੀ ਨੇ, ਮੈਂ ਅਜੇ ਸਿੱਖ ਰਿਹਾ। ਹੁਣ ਜਦੋਂ ਮੈਂ ਸਿੱਖ ਰਿਹਾ ਨਾ, 4 ਜਾਣੇ ਮੇਰੇ ਤੋਂ ਬਹਿ ਗਏ ਬੜੇ ਨਾਮੀ ਬੰਦੇ ਮੇਰੇ ਅੱਗੇ, ਤੇ ਉਸ ਵੇਲੇ ਪਤਾ ਕੀ ਕਹਿਣਾ ਹੈ? ਕੋਈ ਨਹੀਂ, ਇਹਨਾਂ ਤੋਂ ਵਧੀਆ ਕਰ ਲਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਤੇ ਮੰਨ ਲਓ ਜਦੋਂ ਸਿੱਖਿਆ ਲੈ ਲਈ ਉਹਨਾਂ ਜਿੰਨੀ, ਆ ਗਿਆ ਹੁਣ ਗਾਣਾ ਆ ਗਿਆ। ਵੈਸੇ ਇਹਦਾ ਤੇ ਅੰਤ ਹੈ ਹੀ ਕੋਈ ਨਹੀਂ ਨਾ, ਲਾਸਟ ਮੂਮੈਂਟ ਤੱਕ ਵੀ ਬੰਦਾ ਸਿੱਖਦਾ ਹੈ। ਪਰ ਮੈਂ ਗੱਲ ਕਰ ਰਿਹਾ, ਮੰਨ ਲਓ ਜਿੰਨੀ ਉਹਨਾਂ ਨੇ ਸਿੱਖਿਆ ਲਈ, ਸਿੱਖਿਆ ਵਿੱਚ ਤੂੰ ਵੀ ਉਹਨਾਂ ਦੇ ਬਰਾਬਰ ਆ ਗਿਆ। ਜਦੋਂ ਸਿੱਖਿਆ ਵਿੱਚ ਥੱਲੇ ਸੀ, 4 ਤੇਰੇ ਤੋਂ ਬੜੇ ਉੱਚੇ ਬੈਠੇ, ਉਦੋਂ ਆਪਣੇ ਅੰਦਰ ਕਹਿ ਕੋਈ ਨਹੀਂ, ਇਹਨਾਂ ਤੋਂ ਵਧੀਆ ਕਰਾਂਗੇ। ਤੇ ਜਦੋਂ ਸਿੱਖ ਲਿਆ ਉਹਨਾਂ ਦੇ ਬਰਾਬਰ ਦਾ, ਫਿਰ ਹੁਣ ਕਹਿਣਾ ਬਾਬਾ ਮੈਂ ਹਾਂ ਹੀ ਕੁਝ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਮੈਂ ਹਾਂ ਹੀ ਕੁਝ ਨਹੀਂ, ਮੈਂ ਇਹਨਾਂ ਦੇ ਵੀ ਚਰਨਾਂ ਦੀ ਧੂਣੀ ਆ। ਹਾਂਜੀ, ਮੈਂ ਗੱਲ ਕਰ ਰਿਹਾ ਸੈਲਫ ਕੌਨਫੀਡੈਂਸ ਦੀ, ਆਤਮ ਵਿਸ਼ਵਾਸ ਦੀ ਗੱਲ ਹੋ ਰਹੀ, ਆਤਮ ਵਿਸ਼ਵਾਸ ਦੀ, ਆਪਣੇ ਉੱਪਰ ਭਰੋਸੇ ਦੀ। ਕਿਸੇ ਦੂਜੇ ਨੂੰ ਨੀਵਾਂ ਵਿਖਾਉਣ ਦੀ ਗੱਲ ਨਹੀਂ ਹੋ ਰਹੀ, ਕੋਈ ਅਹੰਕਾਰ ਦੀ ਗੱਲ ਨਹੀਂ ਹੋ ਰਹੀ। ਇਹ ਗੱਲ ਹੋ ਰਹੀ ਹੈ ਆਪਣੇ ਆਪ ਨੂੰ ਬਿਹਤਰ ਸਾਬਤ ਕਰਨ ਦੀ। ਹੈ ਜੀ,
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੋ ਗੱਲਾਂ ਮੈਂ ਕੀਤੀਆਂ ਨੇ, ਸਮੇਂ ਦੀ ਪਾਬੰਦੀ, ਦੂਜਾ ਆਪਣੇ ਆਪ ਨੂੰ ਹਮੇਸ਼ਾ ਬਿਹਤਰ ਸਮਝੋ ਜੇ ਤੁਸੀਂ ਕਾਮਯਾਬ ਹੋਣਾ ਹੈ, ਤੇ ਤੀਜੀ ਗੱਲ ਹਮੇਸ਼ਾ ਪਹਿਲੇ ਦੂਜਿਆਂ ਦੀ ਸੁਣੋ ਫਿਰ ਬੋਲੋ। ਪਹਿਲੇ ਸੁਣ ਲਓ, ਪੂਰੀ ਗੱਲ ਸੁਣੋ, ਉਸ ਤੋਂ ਬਾਅਦ ਬੋਲੋ। ਕਈ ਵਾਰੀ ਹੁੰਦਾ ਕੋਈ ਬੰਦਾ ਗੱਲ ਕਰਦਾ ਹੁੰਦਾ, ਅਸੀਂ ਵਿੱਚੇ ਕੱਟੀ ਜਾਂਦੇ ਆ, ਉਹ ਗੱਲ ਸਮਝ ਹੀ ਨਹੀਂ ਆਉਂਦੀ। ਪਹਿਲੇ ਸੁਣੋ ਫਿਰ ਬੋਲੋ। ਅਗਲੀ ਗੱਲ, ਕਦੀ ਵੀ ਸਹੀ ਟਾਈਮ ਦਾ ਇੰਤਜ਼ਾਰ ਨਾ ਕਰੋ। ਇਹ ਗੱਲ ਬੜੀ ਡੂੰਘੀ ਜੇ। ਸਹੀ ਟਾਈਮ ਦਾ ਇੰਤਜ਼ਾਰ ਨਾ ਕਰੋ ਜੀ, ਸਹੀ ਟਾਈਮ ਆਏਗਾ ਤਾਂ ਮੈਂ ਇਹ ਕਰਾਂਗਾ। ਉਹ ਜਿਹੜਾ ਟਾਈਮ ਹੈ ਉਹਨੂੰ ਸਹੀ ਬਣਾ, ਉਹਨੂੰ ਸਹੀ ਬਣਾ। ਸਮਝ ਰਹੇ ਹੋ ਨਾ? ਜਿਹੜਾ ਟਾਈਮ ਹੈ ਉਹਨੂੰ ਸਹੀ ਬਣਾਓ। ਸਹੀ ਟਾਈਮ ਦਾ ਇੰਤਜ਼ਾਰ ਨਾ ਕਰੋ ਜੀ। ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ ਜੀ, ਜਦੋਂ ਵਕਤ ਵਧੀਆ ਹੋਏਗਾ ਉਦੋਂ ਉੱਠਾਂਗੇ। ਉਹ ਤਾਂ ਅੰਮ੍ਰਿਤ ਵੇਲੇ ਉੱਠ ਪਈ, ਵਕਤ ਸਹੀ ਬਣ ਜਾਣਾ ਹੈ। ਸਹੀ ਟਾਈਮ ਦਾ ਇੰਤਜ਼ਾਰ ਨਾ ਕਰੋ, ਜਿਹੜਾ ਟਾਈਮ ਹੈ ਉਹਨੂੰ ਸਹੀ ਬਣਾਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ, ਹਰ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਸ਼ਾਂਤ ਰੱਖੋ। ਸ਼ਾਂਤ, ਜਿਹੋ ਜਿਹਾ ਮਰਜ਼ੀ ਮਾਹੌਲ ਹੈ ਨਾ, ਆਪਣੇ ਆਪ ਨੂੰ ਸ਼ਾਂਤ ਹੈ ਜੀ। ਪਿਆਰ ਨਾਲ ਰੱਖੋ ਧੰਨ ਬਾਬਾ ਦੀਪ ਸਿੰਘ। ਜਿਹੋ ਜਿਹਾ ਮਰਜ਼ੀ ਮਾਹੌਲ, ਪਰਿਵਾਰਕ ਜੀ ਕੋਈ ਤੱਤਾ ਹੁੰਦਾ ਨਾ, ਕੋਸ਼ਿਸ਼ ਕਰ ਸ਼ਾਂਤ ਰਹਿ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਤੇਰੀ 2 ਮਿੰਟ ਦੀ ਰੱਖੀ ਨਿਮਰਤਾ, 2 ਮਿੰਟ ਦੀ ਰੱਖੀ ਹੋਈ ਏ ਸ਼ਾਂਤੀ, ਘਰ ਵਿੱਚ ਵੱਡੇ ਤੋਂ ਵੱਡਾ ਵਿਪਤਾ ਦਾ ਆਉਣ ਵਾਲਾ ਸਮਾਂ ਟਲ ਸਕਦੀ ਹੈ। ਹਰ ਸਿਚੁਏਸ਼ਨ ਵਿੱਚ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੋ। ਪੋਜ਼ਿਟਿਵ, ਜੇ ਕੋਈ ਨਿਮਾਣ ਦਾ ਸਮਾਂ ਵੀ ਆ ਗਿਆ ਨਾ, ਉਹਦੇ ਚੋਂ ਵੀ ਗੁਣ ਲੱਭੋ। ਗੁਣ, ਮੈਂ ਪਰਸੋਂ ਦੀ ਗੱਲ ਹੈ, ਰਾਤ ਦੀ, 2 ਬੱਚੇ ਆਏ ਮੇਰੇ ਕੋਲ, ਗਾਉਂਦੇ ਨੇ ਬੜਾ ਪਿਆਰਾ। ਉਹ ਆਏ ਮੇਰੇ ਕੋਲ, ਰਾਤ ਦਾ ਵੇਲਾ ਸੀ, 7-8 ਵਜੇ ਦੇ ਕਰੀਬ ਦਾ, 8 ਵਜੇ ਹੋਣੇ ਉਸ ਟਾਈਮ ਸ਼ਾਇਦ। ਤੇ ਮੇਰੇ ਕੋਲ ਆ ਕੇ ਨਾ, ਉਹਨੇ ਜਦੋਂ ਮੇਰੇ ਕਮਰੇ ਦੇ ਵਿੱਚ ਅਸਥਾਨ ਤੇ ਨਾ ਬਾਬਾ ਦੀਪ ਸਿੰਘ ਜੀ ਦਾ ਸਰੂਪ ਵੇਖਿਆ, ਸਹਿਜਧਾਰੀ ਦੋਨੋਂ, ਤੇ ਉਹਦੇ ਮੂੰਹ ਇੱਕ ਗੱਲ ਨਿਕਲੀ ਬੜੀ ਵਧੀਆ। ਇੱਕ ਦੇ ਮੂੰਹ ਪਤਾ ਕੀ ਕਹਿੰਦੇ, ਸਾਡੇ ਮਾਪਿਆਂ ਨੇ ਨਾ ਬਚਪਨ ਤੋਂ ਹੀ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਲੜ ਲਾਇਆ ਹੋਇਆ ਹੈ। ਸੁਣਿਓ, ਮੈਂ ਗੱਲ ਕਰਨ ਲੱਗਾ, ਹਮੇਸ਼ਾ ਪੋਜ਼ਿਟਿਵ ਰਹੋ। ਪੋਜ਼ਿਟਿਵ, ਜੇ ਨਿਮਾਣ ਦਾ ਸਮਾਂ ਵੀ ਆ ਗਿਆ ਨਾ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਉਤਰਾਈ ਦਾ ਸਮਾਂ ਵੀ ਆ ਗਿਆ ਨਾ, ਟੈਨਸ਼ਨ ਲੈਣ ਦੀ ਲੋੜ ਨਹੀਂ। ਉਹ ਮੈਨੂੰ ਪਤਾ ਕੀ ਕਹਿੰਦਾ, ਸਾਨੂੰ ਸਾਡੇ ਮਾਪਿਆਂ ਨੇ ਬਚਪਨ ਤੋਂ ਹੀ ਨਾ ਬਾਬਾ ਦੀਪ ਸਿੰਘ ਜੀ ਦੇ ਲੜ ਲਾਇਆ। ਮੈਂ ਕਿਹਾ ਅੱਛਾ। ਕਹਿੰਦਾ ਭਾਈ ਸਾਹਿਬ ਜੀ, ਇੱਕ ਤੱਤ ਤੇ ਪਹੁੰਚੇ ਅਸੀਂ, ਰਿਜ਼ਲਟ ਤੇ। ਮੈਂ ਕਿਹਾ ਕਿਹੜਾ ਰਿਜ਼ਲਟ? ਕਹਿੰਦੇ ਪਹਿਲੇ ਨੈਫਟ ਹੁੰਦੀ ਸੀ, IMPS ਹੁੰਦੀ ਸੀ। ਜਦੋਂ ਕਿਸੇ ਨੂੰ ਤੁਸੀਂ ਟ੍ਰਾਂਸਫਰ ਕਰਨੇ ਹੁੰਦੇ ਸੀ ਨਾ ਪੈਸੇ, ਮੋਬਾਈਲ ਤੇ ਆਪਸ਼ਨਾਂ ਆ ਜਾਂਦੀਆਂ ਨੇ, ਜਿਨ੍ਹਾਂ ਨੇ ਐਪ ਡਾਊਨਲੋਡ ਕੀਤੀ ਹੁੰਦੀ ਆਪਣੇ ਬੈਂਕ ਦੀ, ICICI ਦੀ ਜਾਂ ਐਕਸਿਸ ਬੈਂਕ, ਕੋਈ ਵੀ। ਕਹਿੰਦੇ ਅੱਜ ਕੱਲ ਚੱਲ ਪਿਆ ਸਿਸਟਮ RTGS ਦਾ। ਕਹਿੰਦੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਕੰਮ ਹੈ ਨਾ, ਉਹ RTGS ਵਾਲਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਹਿੰਦੇ ਇਧਰੋਂ ਅਸੀਂ ਅਰਦਾਸ ਕਰਦੇ ਆ, ਬਾਬਾ ਉਸੇ ਵੇਲੇ ਕਿਰਪਾ ਦਾ ਖਾਤਾ ਖੋਲ ਦਿੰਦਾ। ਜਦੋਂ ਉਹਨੇ ਇੰਨੀ ਗੱਲ ਕਹੀ ਨਾ, ਤੇ ਮੈਂ ਉਹਨੂੰ ਫਿਰ ਇੱਕ ਗੱਲ ਸੁਣਾਈ। ਮੈਂ ਕਿਹਾ ਬਿਲਕੁਲ ਤੇਰੀ ਗੱਲ ਸਹੀ। ਤੇ ਦੂਜੇ ਲਫ਼ਜ਼ ਉਹਨੇ ਵਰਤੇ, ਕਹਿੰਦਾ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਸੀ ਬਾਬੇ ਦੇ ਦਰ ਤੇ ਜਾ ਕੇ ਕਦੀ ਕੁਝ ਮੰਗਣਾ ਨਹੀਂ। ਮੈਂ ਕਿਹਾ ਉਹ ਕਿਉਂ ਨਹੀਂ ਮੰਗਣਾ? ਕਹਿੰਦਾ ਮੇਰੇ ਪਿਤਾ ਜੀ ਕਹਿੰਦੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਕਦੀ ਕੁਝ ਮੰਗਣਾ ਨਹੀਂ। ਮੈਂ ਕਿਹਾ ਉਹ ਕਿਉਂ? ਅਸੀਂ ਤੇ ਕਹਿੰਦੇ ਮੰਗਣਾ ਹੀ ਬਾਪੂ ਕੋਲੋਂ, ਕਿਉਂ ਨਹੀਂ ਮੰਗਣਾ? ਕਹਿੰਦਾ ਮੇਰੇ ਬਾਪੂ ਨੇ ਮੈਨੂੰ ਕਿਹਾ, ਮੇਰੇ ਪਿਤਾ ਨੇ ਮੈਨੂੰ ਕਿਹਾ, ਹੋ ਸਕਦਾ ਤੂੰ ਮੰਗਦਾ ਹੋਵੇਂ ਛੋਟੀ ਚੀਜ਼, ਤੂੰ ਲੱਖ ਮੰਗਦਾ ਹੋਵੇਂ ਤੇ ਬਾਬਾ ਤੈਨੂੰ ਕਰੋੜ ਦੇਣਾ ਚਾਹੁੰਦਾ ਹੋਵੇ। ਹੈ ਜੀ, ਤੂੰ ਲੱਖ ਮੰਗੇ ਭਾਵ ਛੋਟੀ ਚੀਜ਼ ਮੰਗਦਾ ਹੋਵੇਂ, ਬਾਪੂ ਤੈਨੂੰ ਵੱਡੀ ਦਾਤ ਦੇਣੀ ਚਾਹੁੰਦਾ ਹੋਵੇ। ਇਸ ਕਰਕੇ ਬਾਪੂ ਨੂੰ ਇਹ ਕਹਿਣਾ, ਬਾਪੂ ਜਿਵੇਂ ਤੈਨੂੰ ਭਾਉਂਦਾ ਨਾ ਉਦਾਂ ਹੀ ਮੇਰੇ ਨਾਲ ਕਰੀ। ਇਹ ਗੱਲ ਤੋਂ ਮੈਨੂੰ ਇੰਨੀ ਪੋਜ਼ਿਟਿਵਿਟੀ ਮਿਲੀ, ਇੰਨੀ ਪੋਜ਼ਿਟਿਵਿਟੀ ਮਿਲੀ। ਮੈਂ ਕਿਹਾ ਮੈਂ ਆਪਣੇ ਜੀਵਨ ਵਿੱਚ ਇੱਕ ਤੱਤ ਕੱਢਿਆ। ਕਹਿੰਦੇ ਜੀ ਉਹ ਕੀ? ਮੈਂ ਕਿਹਾ ਮੈਂ ਇਹਦੀ ਅਰਦਾਸ ਕਰਦਾ ਪੂਰੀ ਹੋ ਜਾਂਦੀ।
ਇਹਦੀ ਕਰਦਾ ਪੂਰੀ ਹੋ ਜਾਂਦੀ। ਸੰਗਤ ਚੋਂ ਮੈਨੂੰ ਪ੍ਰੇਮੀ ਮਿਲਦੇ, ਸਾਡੀ ਅਰਦਾਸ ਕਰੋ ਸਹਿਜੇ ਜੇ ਉਹ ਪੂਰੀ ਹੋ ਜਾਂਦੀ। ਮੈਂ ਕਿਹਾ ਕਈ ਵਾਰੀ ਮੇਰੇ ਖੁਦ ਦੇ ਕੰਮ ਅੜ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਕਈ ਵਾਰੀ ਮੇਰੇ ਕੰਮ ਅੜੇ ਹੁੰਦੇ ਨੇ। ਮੈਂ ਕਿਹਾ ਫਿਰ ਮੈਂ ਸੋਚਦਾ ਓਹੋ ਹੋ 2 ਮਹੀਨੇ ਪਹਿਲੇ ਬਾਬੇ ਨੇ ਆ ਮੇਰਾ ਕੰਮ ਅੜਾਤਾ ਸੀ, ਪਰ ਜਦੋਂ 2-3 ਮਹੀਨੇ ਬਾਅਦ ਮੇਰਾ ਕੰਮ ਕੀਤਾ ਹੈ ਨਾ, ਫਿਰ ਪਤਾ ਲੱਗ ਜਾਂਦਾ ਉਸੇ ਵੇਲੇ ਮੈਂ ਤੇ 2 ਬੂੰਦਾਂ ਮੰਗਦਾ ਸੀ, ਬਾਬੇ ਨੇ ਸਮੁੰਦਰ ਹੀ ਦੇਣਾ ਸੀ ਮੈਨੂੰ। ਸਤਿ ਸ੍ਰੀ ਅਕਾਲ। ਉਦੋਂ ਬੰਦੇ ਦੇ ਅੰਦਰ ਆਉਂਦਾ ਜ਼ਰੂਰ ਹੈ, ਹਾਏ ਮੇਰਾ ਕੰਮ ਨਹੀਂ ਹੋ ਰਿਹਾ, ਮੈਂ ਇਹਦੇ ਬਾਰੇ ਕਿਹਾ, ਇਹਦੀ ਅਰਦਾਸ ਲੱਗ ਗਈ, ਇਹਦੇ ਬਾਰੇ ਅਰਦਾਸ ਉਹਦੇ ਬਾਰੇ ਕੀਤੀ, ਉਹਦੀ ਸੁਣੀ ਗਈ, ਮੇਰੀ ਕਿਉਂ ਨਹੀਂ ਸੁਣੀ ਜਾਂਦੀ। ਪਰ ਜਦੋਂ 2-3 ਮਹੀਨੇ ਬ੍ਰੇਕ ਲੱਗਣ ਤੋਂ ਬਾਅਦ ਉਹ ਕੰਮ ਹੁੰਦਾ ਹੈ ਨਾ, ਸੱਚੀ ਗੱਲ ਹੈ, ਮੰਗਦਾ ਮੈਂ ਇੰਨਾ ਹੁੰਦਾ, ਬਾਪੂ ਫਿਰ ਛੱਪੜ ਪਾੜ ਕੇ ਝੋਲੀਆਂ ਭਰ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਦਾਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਿਆ ਕਰੋ ਹਮੇਸ਼ਾ, ਪੋਜ਼ਿਟਿਵ। ਜੇ ਅਰਦਾਸ ਪੂਰੀ ਨਹੀਂ ਨਾ ਹੋ ਰਹੀ, ਉਸ ਵੇਲੇ ਆਪਣੇ ਆਪ ਨੂੰ ਪੋਜ਼ਿਟਿਵ ਕਰੋ। ਵੀਜ਼ਾ ਨਹੀਂ ਲੱਗਾ ਇੱਕ ਵਾਰੀ, ਕੋਈ ਨਹੀਂ, ਦੂਜੀ ਵਾਰੀ ਨਹੀਂ ਲੱਗਾ, ਕੋਈ ਨਹੀਂ, ਤੀਜੀ ਵਾਰੀ ਨਹੀਂ ਲੱਗਾ, ਕੋਈ ਨਹੀਂ, ਕੀ ਪਤਾ ਚੌਥੀ ਵਾਰੀ ਬਾਪੂ ਨੇ ਪੱਕਾ ਹੀ ਕੰਮ ਕਰਾ ਦੇਣਾ ਤੇਰਾ ਉੱਥੇ। ਆਖੋ ਧੰਨ ਗੁਰੂ ਰਾਮਦਾਸ ਜੀ। ਕੀ ਪਤਾ ਤੇਰਾ ਇਹੋ ਜਿਹਾ ਸਿਸਟਮ ਬਣਾ ਦੇਣਾ ਕਿ ਤੂੰ ਦੂਜਿਆਂ ਨੂੰ ਲੈਟਰਾਂ ਭੇਜਿਆ ਕਰੇਗਾ, ਬਈ ਤੂੰ ਵੀ ਮੇਰੇ ਕੋਲ ਉੱਥੇ ਮਿਲਣ ਵਾਸਤੇ ਮੈਨੂੰ ਆ ਜਾ। ਕੀ ਪਤਾ ਇਹ ਕੰਮ ਕਰਾਉਣਾ ਮਾਰੇ ਨੇ, ਕੋਈ ਪਤਾ ਥੋੜੀ ਹੈ। ਕੱਲੀ ਵੀਜ਼ੇ ਦੀ ਗੱਲ ਨਹੀਂ, ਕਿਸੇ ਵੀ ਪੱਖ ਤੋਂ ਇਸ ਚੀਜ਼ ਨੂੰ ਲੈ ਲਓ, ਕਿਸੇ ਵੀ ਪੱਖ ਤੋਂ। ਜੇ ਅਰਦਾਸ ਨਹੀਂ ਨਾ ਕਬੂਲ ਹੋ ਰਹੀ, ਟੈਨਸ਼ਨ ਨਹੀਂ ਰੱਖਣੀ। ਅਸੀਂ ਕਈ ਵਾਰੀ ਕਹਿੰਦੇ ਪੁੱਤ ਹੋ ਜੇ, ਮਹਾਰਾਜ ਜੀ ਪੁੱਤ ਹੋ ਜੇ, ਕਿਰਪਾ ਕਰੋ ਪੁੱਤ ਹੋ ਜੇ, ਘਰ 'ਚ ਔਲਾਦ ਹੋ ਜੇ, ਮਿਹਰ ਕਰੋ। ਪਰ ਮਹਾਰਾਜ ਨੂੰ ਪਤਾ ਜੇ ਇਸ ਵੇਲੇ ਇਹਨੂੰ ਇੱਕ ਪੁੱਤ ਦੇ ਦਿੱਤਾ ਨਾ, ਇਸ ਵੇਲੇ ਕਰਮ ਗਤੀ ਇਹਦੀ ਕਹਿ ਰਹੀ ਹੈ ਕਿ ਜਿਹੜਾ ਪੁੱਤ ਹੋਏਗਾ ਉਹਨੇ ਵੱਡੇ ਹੋ ਕੇ ਇਹਨੂੰ ਪਰੇਸ਼ਾਨੀਆਂ ਦੇਣੀਆਂ ਨੇ। ਮਹਾਰਾਜ ਉਹ ਸਮਾਂ ਲੰਘਾਉਂਦੇ ਨੇ, ਉਹ ਸਮਾਂ ਲੰਘਾਈ ਜਾਂਦੇ। ਜਦੋਂ ਵੇਖ ਲੈਂਦੇ ਇਹਦੇ ਪੁੰਨ ਬਣ ਗਏ ਨੇ, ਨਿਤਨੇਮ ਦਾ ਪੈਰਾ ਵਧਾ ਲਿਆ, ਫਿਰ ਇਹੋ ਜੀ ਰੂਹ ਝੋਲੀ 'ਚ ਪਾ ਦਿੰਦੇ ਜਿਹੜੀ ਆਪ ਵੀ ਜੁੜਨ ਵਾਲੀ ਹੁੰਦੀ ਤੇ ਸਾਰੇ ਪਰਿਵਾਰ ਨੂੰ ਜੋੜ ਦਿੰਦੀ ਹੈ ਜੀ। ਉਸ ਵੇਲੇ ਬੰਦੇ ਨੂੰ ਲੱਗਦਾ ਹਾਏ ਮੇਰੀ ਅਰਦਾਸ ਨਹੀਂ ਕਬੂਲ ਹੋ ਰਹੀ, ਮੇਰੀ ਅਰਦਾਸ ਨਹੀਂ ਕਬੂਲ ਹੋ ਰਹੀ। ਪਰ ਬਾਪੂ ਨੂੰ ਪਤਾ ਹੈ ਮੈਂ ਆਪਣੀ ਧੀ ਨੂੰ, ਆਪਣੇ ਪੁੱਤ ਨੂੰ ਕਿਹੜੇ ਵੇਲੇ ਕਿਹੜੀ ਸ਼ਹਿ ਦੇਣੀ ਹੈ। ਇਸ ਕਰਕੇ ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੋ। ਤੇ ਪਿਆਰਿਓ, ਕਾਮਯਾਬ ਜੇ ਹੋਣਾ ਹੈ ਨਾ, ਬੋਲਣ ਤੋਂ ਪਹਿਲਾਂ ਥੋੜਾ ਜਿਹਾ ਸੋਚੋ ਤੇ ਫਿਰ ਬੋਲੋ। ਐਵੇਂ ਨਹੀਂ ਜੋ ਮਰਜ਼ੀ ਮੂੰਹ 'ਚ ਆਇਆ ਬੋਲ ਦੇਗੇ, ਜੋ ਮਰਜ਼ੀ ਨਹੀਂ। 4 ਬੰਦਿਆਂ 'ਚ ਗੱਲ ਕਰਨੀ ਹੈ ਨਾ, ਵਜ਼ਨ ਵਾਲੀ ਗੱਲ ਕਰ। ਤੇ ਜੋ ਮੂੰਹ 'ਚੋਂ ਬੋਲਣਾ ਹੀ ਨਾ, ਬੋਲਣ ਤੋਂ ਪਹਿਲੇ ਥੋੜਾ ਸੋਚ ਫਿਰ ਬੋਲ। ਆਖੋ ਧੰਨ ਗੁਰੂ ਰਾਮਦਾਸ ਜੀ। ਅਖੀਰਲੀ ਗੱਲ ਸੁਣ ਲਓ, ਫਿਰ ਸ਼ਬਦ ਪੜਨ ਲੱਗੇ। ਤੇ ਜੇ ਕਾਮਯਾਬ ਹੋਣਾ, ਚੰਗੀਆਂ ਕਿਤਾਬਾਂ ਪੜ੍ਹਿਆ ਕਰੋ, ਚੰਗੀਆਂ ਕਿਤਾਬਾਂ, ਮਹਾਂਪੁਰਸ਼ਾਂ ਦੇ ਜੀਵਨ ਦੀਆਂ ਕਿਤਾਬਾਂ ਪੜ੍ਹਿਆ ਕਰੋ, ਚੰਗਿਆਂ ਦਾ ਸੰਗ ਕਰੋ। ਜਿਹੋ ਜਿਹਾ ਸੰਗ ਕਰੋਗੇ ਉਹੋ ਜਿਹਾ ਸਿਸਟਮ ਤੁਹਾਡੇ ਅੰਦਰ ਵੀ ਆਏਗਾ। ਚੰਗੀਆਂ ਕਿਤਾਬਾਂ ਪੜ੍ਹੋ, ਧਾਰਮਿਕ ਕਿਤਾਬਾਂ ਪੜ੍ਹੋ, ਗੁਰੂ ਦੀਆਂ ਗੱਲਾਂ ਵਾਲੀਆਂ ਕਿਤਾਬਾਂ ਪੜ੍ਹੋ, ਮਹਾਂਪੁਰਖਾਂ ਦਾ ਜੀਵਨ ਪੜ੍ਹੋ, ਘਰ ਵਿੱਚ ਸੈਂਚੀਆਂ ਰੱਖੋ, ਗੁਰਬਾਣੀ ਦੇ ਅਰਥ ਪੜ੍ਹੋ। ਅਰਥ ਪੜਨ ਤੋਂ ਬਾਅਦ ਥੋੜਾ ਥੋੜਾ ਆਪਣੇ ਜੀਵਨ ਦੇ ਵਿੱਚ ਉਹ ਚੀਜ਼ਾਂ ਨੂੰ ਢਾਲਣ ਦਾ ਯਤਨ ਕਰੋ। ਫਿਰ ਵੇਖਿਓ ਜ਼ਿੰਦਗੀ ਵਿੱਚ ਇਹੋ ਜਿਹੇ ਕਾਮਯਾਬ ਹੋ ਜਾਓਗੇ ਕਿ ਦੁਨੀਆ ਦੇ ਲੋਕ ਵੀ ਤੁਹਾਡੇ ਵੱਲ ਉਂਗਲਾਂ ਕਰ ਕਰਕੇ ਕਹਿਣਗੇ ਜੇ ਬਣਨਾ ਹੈ ਤੇ ਇਹਦੇ ਵਰਗਾ ਹੀ ਬਣਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇੱਕ ਵਾਰੀ ਅਸੀਸ ਰੂਪ ਦੇ ਵਿੱਚ ਸਾਰੇ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਬਾਬਾ ਨਾਨਕ ਜੀ ਦੇ ਪਿਆਰੇ ਮਿੱਠੇ ਬੋਲ ਜਪਜੀ ਸਾਹਿਬ ਜੀ ਦੇ ਵਿੱਚ ਅਸੀਂ ਰੋਜ਼ ਹੀ ਪੜ੍ਹਦੇ ਆਂ। ਤੇ ਆਓ ਸ਼ਬਦ ਨੂੰ ਆਧਾਰ ਬਣਾ ਰਹੇ, ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਬੜੇ ਪਿਆਰ ਦੇ ਵਿੱਚ ਸਿੱਧੀ ਜੀ ਲੈ ਵਿੱਚ ਆਪਾਂ ਕਰਦੇ ਆਂ ਕੀਰਤਨ, ਸਭ ਨੂੰ ਪਤਾ ਹੈ। ਤੇ ਸਾਰੀ ਸੰਗਤ ਮੇਰੇ ਨਾਲ ਨਾਲ ਗਾਇਓ। ਜਿੰਨੇ ਨੌਜਵਾਨ ਬੱਚੇ ਬੱਚੀਆਂ ਬੈਠੇ ਹੋ ਨਾ, ਤੁਹਾਡੀ ਆਵਾਜ਼ ਆ ਖੁੱਲ ਕੇ ਆਵੇ ਮੇਰੇ ਤੱਕ, ਮੇਰੀ ਬੇਨਤੀ ਹੈ। ਇੱਕ ਇੱਕ ਚੋਂ ਪੰਜਾਂ ਦੀ ਆਵਾਜ਼ ਆਵੇ। ਜਪਜੀ ਸਾਹਿਬ ਦੀ ਬਾਣੀ ਸਭ ਨੂੰ ਯਾਦ ਹੈ ਤਕਰੀਬਨ, ਨਹੀਂ ਯਾਦ ਤੇ ਇਹ ਪੰਕਤੀਆਂ ਕਿਸੇ ਕੋਲੋਂ ਵੀ ਲੁਕੀਆਂ ਨਹੀਂ, ਜਾਂ ਕਿਸੇ ਨੂੰ ਪੜ੍ਹਨੀਆਂ ਸੁਣਨੀਆਂ ਔਖੀਆਂ ਨਹੀਂ, ਬੋਲਣੀਆਂ ਔਖੀਆਂ ਨਹੀਂ। ਨਾ ਉਹ ਮਰੇ ਨਾ ਠੱਗੇ ਜਾਏ, ਉਹ ਮਰਦੇ ਨਹੀਂ, ਉਹਨਾਂ ਨੂੰ ਕੋਈ ਠੱਗਦਾ ਨਹੀਂ। ਕਿਹਨਾਂ ਨੂੰ? ਜਿਨ ਕੈ ਰਾਮ ਵਸੈ ਮਨ ਮਾਹਿ, ਜਿਨ੍ਹਾਂ ਦੇ ਅੰਦਰ ਉਹ ਪਰਮੇਸ਼ਰ ਬਹਿ ਜਾਂਦਾ ਹੈ।
ਤੇ ਸਾਰੀ ਸੰਗਤ ਪਿਆਰ 'ਚ ਕਿਰਪਾ ਕਰਿਓ। नाम रे न ठागे जाहे ना ओह मरे न ठागे जाहे ना ओ मरे पढ़ो न ठागे जाहे जिनके नाम वसे मन माहे जिनके नाम वसे मन माहे ना ओह मरे ना ठागे जाहे ना ओह न ठागे जाहे। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। कर्म खंड की वाणी जोर तिथे होर न कोई होर कर्म खंड की वाणी जोर तिथे होर न कोई होर तिथे जोत महा बल सूर तिन में राम दया भरपूर ना ओ मरे पढ़ो ना ठागे जाहे ना ओ मरे ना ठागे जाहे। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਜੀ ਜਿੰਨੇ ਇਸ ਵੇਲੇ ਬੈਠੇ ਸਭ ਤੇ ਆਪਣੀ ਮਿਹਰ ਦੀ ਨਿਗਾਹ ਪਾ ਦਿਓ। ਚੰਗੇ ਮੰਦੇ ਤੇਰੇ ਆ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਰ ਦਿਓ ਮਿਹਰ ਦੀ ਨਿਗਾਹ। तिथे सीतो सीता महिमा माहे ताके रूप न कथने जाहे पढ़ो तिथे सीतो सीता महिमा माहे ताके रूप न कथने जाहे नाम
बसे मन माहे ना ओ मरे ना ठाके जाहे ना ओ मरे सारे कीर्तन करियो ना ठाके जाहे तन तन बाबा दीप सिंह जी तन तन बाबा दीप सिंह जी तन तन बाबा दीप गज के तन तन बाबा दीप सिंह जी 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 ओ नौ मरे ना ठाके जाहे ना ओ मरे ना ठाके जाहे तन बाबा दीप सिंह जी तन खंडे वालिया तिथे भगत वसे के लोय करे आनंद सच्चा मन सोए तिथे भगत वसे के लोय करे आनंद सच्चा मन सोए सच खंड वसे निरंकार कार कर वेखे नदर निहाल ना ओ मरे ना ठाके जाए ना ओ मरे ना ओ मरे ना ठाके जाहे चढ़दी कला च हो तिथे खंड मंडल वर पंड जे को कथे तायंत नयंत तिथे लो आकार जीव जीव हुक्म तिवै तिवकार वेखे विगसे कर विचार
ਜਾਗੇ ਜਾਹੇ। ਨਾ ਉਮਰੇ ਨਾ ਉਮਰੇ ਨਾ ਉਮਰੇ ਨਾ ਠਾਕੇ ਜਾਗੇ ਨਾ ਠਾਕੇ ਜਾਗੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਲਓ ਬਾਪੂ ਦਾ ਨਾਮ ਧੰਨ ਧੰਨ ਗੱਜ ਕੇ। ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਦਾਸ ਬੋਲੇ ਦੂਜੇ ਹਿੱਸੇ 'ਚ ਜਿੰਨੇ ਸਟੇਜ ਤੇ ਬੈਠੇ ਗੁਰਮੁਖੇ, ਤੀਜੇ ਹਿੱਸੇ 'ਚ ਤੁਸੀਂ ਸਾਰਿਆਂ ਨੇ ਬੋਲਣਾ। ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਬਾਪੂ ਦਾ ਨਾਮ ਲਓ ਸਾਰੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਸੰਗਤ ਬੋਲੇ ਧੰਨ ਧੰਨ। ਵਾਹ। ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬਾਬਾ ਸੰਗਤ ਦੀ ਆਵਾਜ਼ ਆਵੇ ਧੰਨ ਧੰਨ। ਮਗਰਲੇ ਵੀ ਸਾਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਵਿਸ਼ੇਸ਼ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਵੀ ਔਰ ਅੱਗੇ ਸ਼ੇਅਰ ਵੀ ਕਰਿਓ। 3 ਦਸੰਬਰ ਦਿਨ ਐਤਵਾਰ ਦੁਪਹਿਰੀ 3 ਵਜੇ ਤੋਂ ਰਾਤ ਨੂੰ 9 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ ਅੰਸਲ ਸੁਸ਼ਾਂਤ ਸਿਟੀ ਪਾਣੀਪਤ ਵਿਖੇ। ਖੁੱਲੀ ਗਰਾਊਂਡ ਦੇ ਵਿੱਚ ਇਹ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜੋ ਦਿੱਲੀ ਦੇ ਪ੍ਰੇਮੀ, ਸੋਨੀਪਤ ਦੇ, ਅਲੀਗੜ੍ਹ ਦੇ, ਨੋਇਡਾ, ਗੁੜਗਾਉਂ, ਇੱਧਰ ਕਰਨਾਲ, ਹੋਰ ਜਿੰਨੇ ਵੀ ਇਲਾਕੇ ਨੇ, ਮੈਂ ਕਈਆਂ ਦੇ ਨਾਮ ਵਿਸਰ ਸਕਦਾ, ਪਰ ਪਿਆਰਿਓ ਮੇਰੀ ਬੇਨਤੀ, ਜਿੰਨੇ ਵੀ ਪ੍ਰੇਮੀ ਰੋਜ਼ ਜਿਹੜੇ ਤੁਸੀਂ ਇਹ ਸਮਾਗਮ ਵੇਖਦੇ ਹੋ ਨਾ 3 ਤੋਂ 4 ਜਾਂ ਰਾਤੀ 10 ਤੋਂ 11, ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ 3 ਤਰੀਕ ਨੂੰ ਵਹੀਰਾਂ ਕੱਤ ਕੇ 50-50, 100-100 ਮੈਂਬਰਾਂ ਨੂੰ ਨਾਲ ਲੈ ਕੇ ਸਾਰੇ ਪਰਿਵਾਰਕ ਮੈਂਬਰਾਂ ਨੇ ਪਾਣੀਪਤ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਔਰ ਸਭ ਨੂੰ ਪ੍ਰਤੱਖ ਪਤਾ ਹੈ, ਇਹ ਕਹਿਣ ਦੀ ਮੇਰੇ ਲੋੜ ਹੀ ਨਹੀਂ, ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ, ਇੱਕ ਇੱਕ ਦੀਆਂ ਝੋਲੀਆਂ ਨਹੀਂ ਭਰਦੇ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਤੁਸੀਂ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀ ਗਰੀਬੀ ਨੂੰ, ਤੁਹਾਡੇ ਦਲਿੱਦਰਾਂ ਨੂੰ ਕੱਟਦੇ ਨੇ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਇਹ ਮੇਰੀ ਬੇਨਤੀ ਪਿਆਰਿਓ, 50-50, 100-100 ਨੂੰ ਨਾਲ ਲੈ ਕੇ 3 ਦਸੰਬਰ ਐਤਵਾਰ ਤਕਰੀਬਨ ਦੁਪਹਿਰੀ 2 ਵਜੇ ਤੱਕ ਸਾਰੀਆਂ ਸੰਗਤਾਂ ਨੇ ਪਹੁੰਚ ਜਾਣਾ। 3 ਤੋਂ ਲੈ ਕੇ ਰਾਤੀ 9 ਵਜੇ ਤੱਕ ਅਸੀਂ ਚੁਪਹਿਰਾ ਜਪ ਤਪ ਸਮਾਗਮ, ਜਿਹਦੇ ਵਿੱਚ ਉਸੇ ਤਰ੍ਹਾਂ 5 ਪਾਠ ਜਪਜੀ ਸਾਹਿਬ ਜੀ ਦੇ, 2 ਪਾਠ ਚੌਪਈ ਸਾਹਿਬ ਜੀ ਦੇ, ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਏਗਾ, ਕਥਾ ਕੀਰਤਨ ਹੋਏਗਾ। ਔਰ ਵੇਖਿਓ, ਤੁਸੀਂ ਪਿਆਰ ਦੇ ਨਾਲ ਆ ਕੇ ਜਦੋਂ ਹਾਜ਼ਰੀਆਂ ਭਰੋਗੇ ਨਾ, ਖਾਲੀ ਇੱਥੋਂ ਕਿਸੇ ਨੂੰ ਵੀ ਖੰਡੇ ਵਾਲੇ ਬਾਪੂ ਨੇ ਨਹੀਂ ਜੇ ਮੋੜਨਾ। ਇਹ ਮੇਰੀ ਬੇਨਤੀ, ਇਹ 3 ਤਰੀਕ ਨੂੰ ਤੁਸੀਂ ਸਾਰੀਆਂ ਸੰਗਤਾਂ ਨੇ ਜੋ ਪਾਣੀਪਤ ਅੰਸਲ ਸੁਸ਼ਾਂਤ ਸਿਟੀ ਉਸ ਜਗ੍ਹਾ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਧੇਰੇ ਜਾਣਕਾਰੀ ਦੇ ਲਈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਪੂਰੀ ਡਿਟੇਲ ਹੋਰ ਲੈ ਸਕਦੇ ਹੋ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਸਾਡੇ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 3 ਦਸੰਬਰ ਨੂੰ ਵਹੀਰਾਂ ਕੱਤ ਕੇ 50-50, 100-100 ਨੂੰ ਆਪਣੇ ਦਸਵੰਧ ਵਿੱਚੋਂ ਭਾਵੇਂ ਗੱਡੀਆਂ ਕਰ ਲਿਓ, ਸਾਰਿਆਂ ਨੂੰ ਨਾਲ ਲੈ ਕੇ ਪਾਣੀਪਤ ਵਿਖੇ ਦਰਸ਼ਨ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ
ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ 10 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।